ਸੈਨ ਡਿਏਗੋ ਦੇ ਵਿੱਚ ਇੱਕ ਮਸਜਿਦ ਦੇ ਉੱਤੇ ਜਿਹੜੇ 2 ਲੋਕਾਂ ਨੇ ਅਟੈਕ ਕੀਤਾ ਆ, ਉਹਨਾਂ ਦੇ ਸੰਬੰਧ ਦੇ ਵਿੱਚ ਹੁਣ ਇੱਕ ਸੁਸਾਈਡ ਨੋਟ ਵੀ ਜਿਹੜਾ ਮਿਲਿਆ ਹੈਗਾ, ਜਿਹਦੇ ਉੱਤੇ ਰੇਸ਼ੀਅਲ ਪ੍ਰਾਈਡ, ਹੇਟ ਸਪੀਚ, ਵੈਪਨਸ ਦੇ ਉੱਤੇ ਇਹ ਸਾਰਾ ਕੁਝ ਡਿਟੇਲ ਦੇ ਵਿੱਚ ਆਇਆ ਹੈਗਾ। 17 ਸਾਲਾਂ ਦਾ ਹੋਮ ਸਕੂਲਡ ਰੈਸਲਰ ਤੇ 18 ਸਾਲਾਂ ਦਾ ਇੱਕ ਹੋਰ ਨੌਜਵਾਨ ਜਿਨ੍ਹਾਂ ਨੇ ਜਿਹੜੀਆਂ ਗੋਲੀਆਂ ਚਲਾਈਆਂ ਸੀਗੀਆਂ ਸੈਨ ਡਿਏਗੋ ਦੀ ਸਭ ਤੋਂ ਵੱਡੀ ਜਿਹੜੀ ਮਸਜਿਦ ਹੈਗੀ ਆ, ਜਿਹਦੇ ਨਾਲ 3 ਜਣਿਆਂ ਦੀ ਮੌਤ ਹੋ ਗਈ। ਬਾਅਦ ਦੇ ਵਿੱਚ ਦੋਨਾਂ ਨੇ ਆਪਣੇ ਆਪ ਨੂੰ ਮਾਰ ਲਿਆ। ਜੋ ਇਨਵੈਸਟੀਗੇਸ਼ਨ ਚੱਲ ਰਹੀ ਆ, ਇਹਦੇ ਵਿੱਚ ਜੋ FBI ਆ, ਉਹ ਦੇਖ ਰਹੀ ਆ ਵੀ ਹੇਟ ਸਪੀਚ, ਹੇਟ ਕਿੰਨੀ ਕੁ ਜਿਹੜੀ ਇਨਵੋਲਵ ਸੀਗੀ। ਇੱਕ ਜਿਹੜਾ ਵੈਪਨ ਯੂਜ਼ ਕੀਤਾ ਗਿਆ ਤੇ ਉਹਦੇ ਉੱਤੇ ਜਿਹੜੇ ਹੇਟ ਦੇ ਮੈਸੇਜ ਲਿਖੇ ਹੋਏ ਸੀ, ਸੁਸਾਈਡ ਨੋਟ ਜਿਹੜਾ ਹੈਗਾ ਆ, ਜਿਹਦੇ ਵਿੱਚ ਰਾਈਟਿੰਗ ਸੀਗੀਆਂ ਅਬਾਊਟ ਰੇਸ਼ੀਅਲ ਪ੍ਰਾਈਡ ਦੇ ਸੰਬੰਧ ਦੇ ਵਿੱਚ। ਸੋ FBI ਬੜੀ ਕਲੋਜ਼ਲੀ ਜੋ ਲਾ ਇਨਫੋਰਸਮੈਂਟ ਆ ਸੈਨ ਡਿਏਗੋ ਦੀ, ਉਹਨਾਂ ਦੇ ਨਾਲ ਰਲ ਕੇ ਕੰਮ ਕਰ ਰਹੀ ਹੈਗੀ ਆ। ਮਾਰਕ ਰੈਮਲੀ ਇਹ ਸਪੈਸ਼ਲ ਏਜੰਟ ਹੈਗੇ ਆ FBI ਦੇ ਸੈਨ ਡਿਏਗੋ ਦੇ ਆਫਿਸ। ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਜਿਹੜੇ ਐਵੀਡੈਂਸ ਆ ਉਹ ਇਕੱਠੇ ਕਰ ਰਹੇ ਹੈਗੇ ਆ ਜੋ ਸੀਨ ਦੇ ਉੱਤੇ ਵਾਪਰੇ ਆ, ਤਾਂ ਕਿ ਉਹਨਾਂ ਨੂੰ ਜਿਹੜਾ ਰਿਵਿਊ ਕੀਤਾ ਜਾ ਸਕੇ। 17 ਸਾਲਾਂ ਵਾਲਾ ਜਿਹੜਾ ਸਸਪੈਕਟ ਸੀਗਾ ਉਹ ਉਸ ਨੂੰ ਆਇਡੈਂਟੀਫਾਈ ਕਰ ਦਿੱਤਾ ਲਾ ਇਨਫੋਰਸਮੈਂਟ ਨੇ। ਕੈਨ ਕਲਾਰਕ ਕਰਕੇ ਉਹਦਾ ਨਾਂ ਦੱਸਿਆ ਗਿਆ ਆ। ਜਿਹੜਾ ਸੈਕੰਡ ਸਸਪੈਕਟ ਆ ਉਹਨੂੰ ਰਿਲੀਜ਼ ਨਹੀਂ, ਉਹਦੇ ਬਾਰੇ ਹਜੇ ਜਿਹੜੀ ਆ ਇਨਫੋਰਮੇਸ਼ਨ ਰਿਲੀਜ਼ ਨਹੀਂ ਕੀਤੀ ਗਈ ਹੈਗੀ। 2 ਘੰਟੇ ਸ਼ੂਟਿੰਗ ਹੋਣ ਤੋਂ ਪਹਿਲਾਂ ਪੁਲਿਸ ਨੂੰ ਇੱਕ ਕਾਲ ਆਈ ਜੋ ਕਲਾਰਕ ਦੀ ਮਦਰ ਵੱਲੋਂ ਸੀ। ਉਹਨੇ ਕਿਹਾ ਵੀ ਜਿਹੜਾ ਉਹਦਾ ਸਨ ਆ ਤੇ ਉਹਨਾਂ ਦੀ ਜਿਹੜੀ ਗੱਡੀ ਆ ਉਹ ਮਿਸਿੰਗ ਆ, ਤੇ ਨਾਲ ਕਈ ਸਾਰੇ ਜਿਹੜੇ ਵੈਪਨਸ। ਸੋ ਇਹ ਸੈਨ ਡਿਏਗੋ ਦੇ ਪੁਲਿਸ ਚੀਫ ਸਕਾਟ ਵਾਲ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਮਾਂ ਨੇ ਇਹ ਕਿਹਾ ਵੀ ਜਿਹੜਾ ਉਹਦਾ ਸਨ ਆ ਉਹ ਸੁਸਾਈਡਲ ਹੈਗਾ ਆ, ਤੇ ਉਹਦੇ ਨਾਲ ਇੱਕ ਹੋਰ ਕੈਂਪੇਨੀਅਨ ਆ, ਹੋਰ ਮੁੰਡਾ ਹੈਗਾ ਆ, ਤੇ ਦੋਨਾਂ ਨੇ ਕੈਂਪਲੇ ਜਿਹੜੇ ਪਾਏ ਹੋਏ ਹੈਗੇ ਆ, ਫੌਜੀਆਂ ਦੀ ਵਰਦੀ ਪਾਈ ਹੋਈ ਹੈਗੀ ਆ। ਸੋ ਕਹਿੰਦੇ ਵੀ ਇਹ ਤੋਂ ਲੱਗਾ ਪੁਲਿਸ ਵਾਲਿਆਂ ਨੂੰ ਵੀ ਇਹ ਇੱਕ ਬਹੁਤ ਵੱਡੀ ਜਿਹੜੀ ਆ ਥ੍ਰੈਟ ਹੋ ਸਕਦੀ ਆ। ਉਹ ਤੋਂ ਬਾਅਦ ਫਿਰ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਜਿਹੜੇ ਪਲੇਟ ਰੀਡਰਸ ਹੁੰਦੇ ਆ ਉਹਨਾਂ ਨੂੰ ਪਤਾ ਲੱਗਾ ਵੀ ਕਿੱਥੇ ਉਹਨਾਂ ਦੀ ਜਿਹੜੀ ਕਾਰ ਗਈ ਹੈਗੀ ਆ। ਡਿਸਪੈਚ ਆਡੀਓ ਵੀ ਰਿਵਿਊ ਕੀਤੀ ਗਈ ਕਈ ਜਿਹੜੇ ਮੀਡੀਆ ਆਊਟਲੈਟਸ ਆ ਉਹਨਾਂ ਵੱਲੋਂ, ਤੇ ਇਹਦੇ ਵਿੱਚ ਦੱਸਿਆ ਗਿਆ ਵੀ ਦੋਨੋਂ ਹੀ ਵਾਈਟ ਮੂਲ ਦੇ ਮੇਲ ਦੇ ਜਿਹੜੇ ਸੀ, ਦੋਨੋਂ ਚਿੱਟੇ ਮੂਲ ਦੇ ਲੋਕ ਸੀਗੇ, ਤੇ ਦੇ ਵਰ ਵੀਅਰਿੰਗ ਆਲ ਕੈਮੋ। ਤੇ ਜਦੋਂ ਪੁਲਿਸ ਸੀਨ ਦੇ ਉੱਤੇ ਪਹੁੰਚੀ 3 ਜਾਣੇ ਆਲਰੇਡੀ ਮਰੇ ਪਾਏ ਗਏ। ਇੱਕ ਉਹਨਾਂ ਦੇ ਵਿੱਚੋਂ ਸਿਕਿਉਰਿਟੀ ਗਾਰਡ ਸੀ। ਸੋ ਜੇ ਕਹਿੰਦੇ ਸਿਕਿਉਰਿਟੀ ਗਾਰਡ ਨਾ ਹੁੰਦਾ ਤੇ ਬਹੁਤ ਜ਼ਿਆਦਾ ਮੌਤਾਂ ਹੋ ਜਾਂਦੀਆਂ, ਕਿਉਂਕਿ ਉੱਥੇ ਸਕੂਲ ਸੀ, ਸਕੂਲ ਦੇ ਵਿੱਚ ਬੱਚੇ ਪੜ੍ਹਦੇ ਸੀ। ਜਿਹੜਾ ਸਿਕਿਉਰਿਟੀ ਗਾਰਡ ਆ ਉਹਨੂੰ ਇੱਕ ਤਰ੍ਹਾਂ ਨਾਲ ਹੀਰੋ ਗਰਦਾਨਿਆ ਗਿਆ ਆ ਪੁਲਿਸ ਵੱਲੋਂ। ਕਹਿੰਦੇ ਵੀ ਹੀ ਵਾਜ਼ ਹੀਰੋਇਕ, ਤੇ ਉਹਨੇ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਜਾਨਾਂ ਆ ਉਹ ਬਚਾਈਆਂ ਹੈਗੀਆਂ। 8 ਬੱਚਿਆਂ ਦਾ ਬਾਪ ਸੀ ਉਹ ਜਿਹੜਾ ਸਿਕਿਉਰਿਟੀ ਗਾਰਡ ਸੀ, ਜਿਹੜਾ ਇਸ ਗੋਲੀ ਦੇ ਦੌਰਾਨ ਮਾਰਿਆ ਗਿਆ ਹੈਗਾ ਆ। ਸੋ ਹੇਟ ਸਪੀਚ ਸਾਰਾ ਕੁਝ ਇਹ ਸਰਚ ਕਰ ਰਹੇ ਆ। ਕੇਨ ਕਲਾਰਕ ਜਿਹੜਾ ਆ 17 ਸਾਲਾਂ ਦਾ ਹਾਈ ਸਕੂਲ ਦਾ ਰੈਸਲਰ ਸੀਗਾ, ਤੇ ਆਨਲਾਈਨ ਸਕੂਲਿੰਗ ਪ੍ਰੋਗਰਾਮ ਚ ਉਹਨੂੰ 2021 ਦੇ ਵਿੱਚ ਪਾਇਆ ਸੀਗਾ। ਸੋ ਕਲਾਰਕ ਨੇ ਇਸ ਤੋਂ ਪਹਿਲਾਂ ਕੇਟ ਸੈਸ਼ਨ ਐਲੀਮੈਂਟਰੀ ਸਕੂਲ, ਸੈਨ ਡਿਏਗੋ ਸਕੂਲ ਆਫ ਕ੍ਰੀਏਟੀਵਿਟੀ ਅਤੇ ਪਰਫਾਰਮਿੰਗ ਆਰਟਸ, ਉਹ ਸਾਰਿਆਂ ਨੂੰ ਜੋ ਸੈਨ ਡਿਏਗੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਅੰਡਰ ਆਉਂਦੇ ਆ ਉਹਨਾਂ ਨੂੰ ਅਟੈਂਡ ਕੀਤਾ ਸੀਗਾ। ਸੋ ਇਹ ਬਹੁਤ ਹੀ ਮਾੜੀ ਘਟਨਾ ਵਾਪਰੀ ਹੈਗੀ ਆ, ਜਿਹਦੇ ਵਿੱਚ 3 ਜਾਣਿਆਂ ਦੀ ਮੌਤ ਹੋ ਗਈ ਤੇ 2 ਜਾਣੇ ਜਿਹੜੇ ਸ਼ੂਟਰ ਸੀ ਉਹਨਾਂ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਮਾਰ ਲਿਆ ਜੀ। ਦੂਜੇ ਦਾ ਨਾਂ ਕੇਲਬ ਵੈਸਕੁਐਸ ਸੀਗਾ। ਉਹ 18 ਸਾਲ ਜਿਹੜੀ ਉਸ ਦੀ ਉਮਰ ਸੀ। ਜਿੱਦਾਂ ਤੁਸੀਂ ਦੱਸਿਆ ਪਹਿਲਾਂ ਹੋਮ ਸਕੂਲਡ ਰੈਸਲਰ ਸੀਗਾ, ਤੇ ਇਹਦੇ ਬਾਰੇ ਜਿਹੜੀ ਹੋਰ ਦੂਜਿਆਂ ਦੀ ਜਿਹੜੀ ਉਹ ਜਾਣਕਾਰੀ ਆ ਰਹੀ ਆ। ਅਮੀਨ ਅਬਦੁੱਲਾ ਨਾਮ ਸੀਗਾ ਹਰਜੋਤ ਸਿੰਘ ਜੀ, ਉਸ ਜਿਹੜਾ ਹੀਰੋ ਸਿਕਿਉਰਿਟੀ ਗਾਰਡ ਆ, ਜਿੱਦਾਂ ਦੱਸਿਆ ਵੀ 8 ਨਿਆਣਿਆਂ ਦਾ ਇਹ ਪਿਓ ਸੀਗਾ। ਸੈਨ ਡਿਏਗੋ ਦੇ ਮੌਸਕ ਦੇ ਵਿੱਚ ਉਹ ਜਿਹੜੀ ਆਪਣੀ ਕਰ ਰਿਹਾ ਸੀ, ਆਪਣੀ ਜੋ ਉਸ ਨੂੰ ਲੱਗੀ ਸੀ ਡਿਊਟੀ ਉਹ ਆਪਣੀ ਨਿਭਾ ਰਿਹਾ ਸੀ, ਤੇ ਉਸਨੇ ਰੋਕ ਲਿਆ, ਤੇ ਬਾਅਦ ਦੇ ਵਿੱਚ ਇਵੈਂਚੁਅਲੀ ਉਸ ਦੀ ਵੀ ਵਿਚਾਰੇ ਦੀ ਮੌਤ ਜਿਹੜੀ ਉਹ ਹੋ ਗਈ। ਕਹਿੰਦੇ ਵੀ ਸੈਨ ਡਿਏਗੋ ਪੁਲਿਸ ਚੀਫ ਜਿਹੜੇ ਸਕਾਟ ਵਾਲ ਆ ਉਹਨਾਂ ਨੇ ਕਿਹਾ, undoubtedly he saved lives today. It's fair to say his actions were heroic. ਸੋ ਜਿਹੜਾ ਮੌਸਕ ਆ ਉਹਨਾਂ ਨੇ ਕਿਹਾ ਵੀ ਬੜਾ ਹੀ ਬਹਾਦਰ ਜਿਹੜਾ ਉਹ ਸੀਗਾ। ਉਹਨੇ ਆਪਣੀ ਜਿਹੜੀ ਜ਼ਿੰਦਗੀ ਆ ਲੋਕਾਂ ਦੀ ਸੇਫਟੀ ਦੇ ਲਈ, ਉਹਨਾਂ ਦੀ ਸੁਰੱਖਿਆ ਦੇ ਲਈ ਮੋਹਰੇ ਜਿਹੜਾ ਉਹ ਕਰ ਦਿੱਤਾ। ਤੇ ਕਹਿੰਦੇ ਵੀ ਆਪਣੇ ਅਖੀਰਲੇ ਪਲਾਂ ਦੇ ਵਿੱਚ ਵੀ ਉਸਨੇ ਆਪਣੀ ਜਿਹੜੀ ਕਮਿਊਨਿਟੀ ਆ ਉਸ ਨੂੰ ਜਿਹੜਾ ਉਹ
ਬਚਾਇਆ ਜਿਹੜਾ ਉਹ ਹੈਗਾ ਜਿਹੜੇ ਉੱਥੋਂ ਦੇ ਨਿਜ਼ਾਮ ਸੀਗੇ ਉਹਨਾਂ ਨੇ ਅਮੀਨ ਦੇ ਬਾਰੇ ਕਿਹਾ ਵੀ ਸਾਰੇ ਜਣੇ ਉਸ ਦੇ ਨਾਲ ਪਿਆਰ ਕਰਦੇ ਸੀ, ਰੋਜ਼ਾਨਾ ਉੱਥੇ ਉਹ ਖੜਦਾ ਸੀ, ਹਮੇਸ਼ਾ ਉਹ ਹੱਸਦਾ ਹੁੰਦਾ ਸੀ, ਸਭ ਨੂੰ ਜੀ ਆਇਆਂ ਨੂੰ ਆਖਦਾ ਸੀ, ਬੱਚਿਆਂ ਨੂੰ ਲੈ ਕੇ ਉਹ ਵੈਲਕਮ ਜਿਹੜਾ ਉਹ ਕਰਦਾ ਸੀਗਾ। ਸੋ ਹੀ ਵਾਜ਼ ਅ ਸ਼ਾਈਨਿੰਗ ਲਾਈਟ, ਇੱਕ ਚਮਕਦੀ ਰੋਸ਼ਨੀ ਸੀਗੀ। ਇਹ ਅਸਲੀ ਹੀਰੋ ਸੀਗਾ, ਇਹ ਅਸਲੀ ਮਾਰਟਰ ਆ, ਇੱਕ ਸ਼ਹੀਦ ਦੇ ਤੌਰ ਦੇ ਉੱਤੇ ਕਹਿੰਦੇ ਵੀ ਇਸ ਨੂੰ ਅਸੀਂ ਦੇਖਦੇ ਜਿਹੜੇ ਉਹ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਹਰਜੋਤ ਸਿੰਘ ਜੀ ਉੱਥੇ ਵਾਪਰੀਆਂ ਆ। ਸੋ ਬੜੀ ਮੰਦਭਾਗੀ ਜਿਹੜੀ ਇਹ ਘਟਨਾ ਆ। ਸੋ ਤੁਸੀਂ ਦੇਖੋ ਵੀ ਹੇਟ ਕਿੱਥੇ ਤੱਕ 17-18 ਸਾਲਾਂ ਦੇ ਜਿਹੜੇ ਨਿਆਣੇ ਆ ਉਹਨਾਂ ਦੇ ਮਨਾਂ ਦੇ ਵਿੱਚ ਕਿਹੜਾ ਚੀਜ਼ ਜਿਹੜੀ ਉਹ ਭਰੀ ਜਾ ਰਹੀ ਆ ਵੀ ਉਹਨਾਂ ਨੇ ਕੀ ਸੋਚਿਆ ਹੋਊਗਾ ਹਰਜੋਤ ਸਿੰਘ ਜੀ ਜਾ ਕੇ ਵੀ ਚਲੋ ਅੱਜ ਵੀ ਬੰਦੂਕਾਂ ਲੈ ਕੇ ਘਰ ਦੀਆਂ ਮਾਂ ਦੀਆਂ ਜਿਹੜੀਆਂ ਬੰਦੂਕਾਂ ਲੈ ਕੇ ਤੇ ਜਾ ਕੇ ਉੱਥੇ ਮੌਸਕ ਦੇ ਉੱਤੇ ਆਪਾਂ ਹਮਲਾ ਜਿਹੜਾ ਉਹ ਕਰਦੇ ਆ। ਸੋ ਜਿਹੜਾ ਰੈਟੋਰਿਕ ਹੁੰਦਾ ਹੈ ਨਾ, ਖਾਸ ਕਰਕੇ ਜਦੋਂ ਕਈ ਕਮਿਊਨਿਟੀਜ਼ ਦੇ ਉਲਟ ਜਿਹੜਾ ਚੱਲਣਾ ਸ਼ੁਰੂ ਹੋ ਜਾਂਦਾ ਆ, ਸੋ ਉਹਦੇ ਨਤੀਜੇ ਇਸ ਤਰੀਕੇ ਦੇ ਜਿਹੜੇ ਉਹ ਨਿਕਲਦੇ ਆ। ਸੋ ਲੋਕਾਂ ਨੂੰ ਆਪਣੀ ਜਿਹੜੀ ਨਫ਼ਰਤ ਆ, ਜਿਹੜੀ ਹੇਟ ਆ, ਜਿਹੜੀ ਈਰਖਾ ਆ, ਉਹਦੇ ਤੇ ਕਾਬੂ ਪਾਉਣਾ ਚਾਹੀਦਾ। ਤੇ ਜਦੋਂ ਕੋਈ ਵੱਡੇ ਅਧਿਕਾਰੀ, ਚਾਹੇ ਉਹ ਆਮ ਸਿਟੀ ਵਾਲਾ ਕੋਈ ਹੋਵੇ, ਚਾਹੇ ਉਹ ਕਾਉਂਟੀ ਵਾਲਾ ਹੋਵੇ, ਕੋਈ ਗਵਰਨਰ ਹੋਵੇ, ਤੇ ਚਾਹੇ ਕੋਈ ਰਾਸ਼ਟਰਪਤੀ ਤੱਕ ਦਾ ਹੋਵੇ, ਉਹਨਾਂ ਨੂੰ ਜਿਹੜਾ ਆਪਣੇ ਸ਼ਬਦਾਂ ਦੇ ਉੱਤੇ ਜਿਹੜਾ ਕੰਟਰੋਲ ਰੱਖਣਾ ਚਾਹੀਦਾ ਆ। ਸੋ ਸ਼ਬਦ ਕਈ ਵਾਰੀ ਕਿੱਥੇ ਤੱਕ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਜਿਹੜਾ ਉਹ ਲੈ ਜਾਂਦੇ ਆ। ਸੋ ਇਹ ਜ਼ਰੂਰੀ ਆ ਵੀ ਲੋਕਾਂ ਨੂੰ ਇੰਨਾ ਕੁ ਜਿਹੜਾ ਹਰਜੋਤ ਸਿੰਘ ਜੀ ਉਹ ਹੋਵੇ ਵੀ ਇੱਕ ਦੂਜੇ ਦੇ ਪ੍ਰਤੀ ਜਿਹੜੀ ਨਫ਼ਰਤ ਆ ਉਹ ਲੋਕਾਂ ਦੇ ਵਿੱਚ ਘਟੇ। ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਹੁਣ ਤੁਸੀਂ ਜ਼ਰੂਰ ਨੋਟ ਕਰੋਗੇ, ਪਤਾ ਨਹੀਂ ਨੋਟ ਕਰਦੇ ਆ ਜਾਂ ਨਹੀਂ, ਜਦੋਂ ਕੋਈ ਵੀ ਹੋਰ ਘਟਨਾ ਵਾਪਰਦੀ ਹੈ ਤੇ ਆਪਾਂ ਦੇਖਦੇ ਹਾਂ ਵੀ FBI ਦੇ ਚੀਫ ਆਪ ਝੱਟ ਦੇਣੀ ਜਿਹੜੀ ਉਹ ਪਹੁੰਚ ਜਾਂਦਾ। ਇਟਸ ਅ ਹਿਊਜ ਥਿੰਗ ਜਿਹੜੀ ਇਹ ਚੀਜ਼ ਵਾਪਰੀ ਹੈ, ਪਰ ਆਪਾਂ ਨੂੰ ਪਤਾ ਹੈ ਵੀ ਅੰਦਰ ਖਾਤੇ ਕਿੱਦਾਂ ਦੀ ਜਿਹੜੀ ਚੀਜ਼ ਹੈ। FBI ਦਾ ਚਲੋ ਉਹਨਾਂ ਨੇ ਸਪੈਸ਼ਲ ਏਜੰਟ ਕਰ ਲਏ ਆ, ਧੰਨਵਾਦ ਆ ਉਹਨਾਂ ਦਾ, ਦੈਟਸ ਗੁੱਡ ਥਿੰਗ। ਬਟ ਇਹੋ ਜਿਹੀ ਥਾਂ ਦੇ ਉੱਤੇ ਵੀ ਉਹਨਾਂ ਨੂੰ ਆਪ ਜਿਹੜਾ ਉਹ ਆ ਕੇ ਲੋਕਾਂ ਨੂੰ ਹੋਰ ਭਰੋਸਾ ਦਿਵਾਉਣਾ ਜਿਹੜਾ ਉਹ ਚਾਹੀਦਾ ਆ। ਉੱਦਾਂ ਤਾਂ ਚਿੜੀ ਦਾ ਪਰ ਵੀ ਕੁਤਰਿਆ ਜਾਵੇ ਕਿਸੇ ਪਾਸੇ ਤਾਂ ਸਾਡੇ ਰਾਸ਼ਟਰਪਤੀ ਉਹ ਬਿਆਨ ਦੇ ਦਿੰਦੇ ਆ, ਉਹਨਾਂ ਦਾ ਇਸ ਚੀਜ਼ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਟਿੱਪਣੀ, ਕੋਈ ਬਿਆਨ ਜਿਹੜਾ ਉਹ ਨਾ ਆਉਣਾ, ਉਹਨਾਂ ਦੀ ਚੁੱਪੀ ਵੀ ਜਿਹੜੀ ਕਈ ਲੋਕਾਂ ਨੂੰ ਜਿਹੜੀ ਉਹ ਖਟਕ ਰਹੀ ਹੈਗੀ ਆ। ਹੋਪਫੁਲੀ ਉਹ ਲੋਕਾਂ ਨੂੰ ਇਸ ਤਰੀਕੇ ਦਾ ਭਰੋਸਾ ਦਿਵਾਉਣ ਤੇ ਉਹ ਕਹਿਣ ਵੀ ਭਾਈ ਹੇਟ ਦੀ ਕੋਈ ਜਗ੍ਹਾ ਨਹੀਂ ਹੈਗੀ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਾ ਹੋਣ। ਪਰ ਅਫਸੋਸ ਦੇ ਨਾਲ ਇਹ ਆ ਵੀ ਟਰੰਪ ਹੁਣੀ ਤਾਂ ਆਪ ਇਦਾਂ ਦੀਆਂ ਚੀਜ਼ਾਂ ਅਨਾਪ ਸ਼ਨਾਪ ਤੇ ਗਲਤ ਮਲਤ ਤੇ ਲੋਕਾਂ ਦੇ ਪ੍ਰਤੀ ਇਸ ਹੇਟ ਨੂੰ ਲੈ ਕੇ ਬੋਲਦੇ ਰਹਿੰਦੇ ਆ। ਜਿਸ ਮਿਊਲਰ ਨੇ ਹਰਜੋਤ ਸਿੰਘ ਜੀ ਇਹਨਾਂ ਦੇ ਉਲਟ ਇਨਵੈਸਟੀਗੇਸ਼ਨ ਕੀਤੀ ਸੀ, ਉਹਦੇ ਮਰੇ ਦੇ ਉੱਤੇ ਤੇ ਇਹਨਾਂ ਨੇ ਕਿਹਾ ਸੀ ਵੀ ਚੰਗਾ ਹੋਇਆ ਇਹ ਮਰ ਗਿਆ। ਸੋ ਹੁਣ ਇਦਾਂ ਦੇ ਬਿਆਨ ਦੇਣ ਵਾਲੇ ਰਾਸ਼ਟਰਪਤੀ ਤੋਂ ਉਦੋਂ ਉਮੀਦ ਲਾਉਣੀ ਵੀ ਕੋਈ ਬਾੜੀ ਜਿਹੜੀ ਚੰਗੀ ਚੀਜ਼ ਨਹੀਂ ਹੈਗੀ। ਪਰ ਚਲੋ ਫਿਰ ਵੀ ਉਮੀਦ ਦੇ ਉੱਤੇ ਦੁਨੀਆ ਕਾਇਮ ਹੈਗੀ ਆ।